ਅਗਲੀ ਖਬਰ ਵੱਲ ਚੱਲੀਏ ਵਰਲਡ ਲੈਵਲ ਦੇ ਉੱਤੇ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉੱਤੇ ਜੋ ਅਟੈਕ ਕਰ ਦਿੱਤਾ ਹੈ ਤੇ ਉੱਥੇ ਜਿਹੜੀ ਇਸ ਟਾਈਮ ਲੜਾਈ ਆ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈਗੀ ਆ। ਈਵਨ ਕਾਬਲ ਤੱਕ ਵੀ ਪਾਕਿਸਤਾਨ ਨੇ ਬੰਬਾਰਡਮੈਂਟ ਕੀਤੀ ਹੈਗੀ ਆ। ਤੇ ਓਪਨਲੀ ਪਾਕਿਸਤਾਨ ਨੇ ਅੱਜ ਡਿਕਲੇਅਰ ਕਰ ਦਿੱਤਾ ਹੈ ਵੀ ਸਾਡੀ ਓਪਨ ਵਾਰ ਆ ਵਿਦ ਅਫਗਾਨਿਸਤਾਨ ਦੀ ਤਾਲਿਬਾਨ ਗਵਰਨਮੈਂਟ ਦੇ ਨਾਲ। ਤੇ ਇਹ ਡੈਕਲੇਰੇਸ਼ਨ ਸ਼ੁੱਕਰਵਾਰ ਸਵੇਰੇ ਹੀ ਆਇਆ। ਤਾਲਿਬਾਨ ਦੇ ਸਪੋਕਸਪਰਸਨ ਜੋ ਮੁਜਾਹਿਦ ਆ, ਉਹਨਾਂ ਨੇ ਕਿਹਾ ਵੀ ਲਾਰਜ ਸਕੇਲ ਆਫੈਂਸਿਵ ਆਪਰੇਸ਼ਨ ਜੋ ਆ ਉਹ ਪਾਕਿਸਤਾਨ ਮਿਲਟਰੀ ਦੇ ਅਗੇਂਸਟ ਚੱਲ ਰਿਹਾ ਸਾਡੇ ਵੱਲੋਂ ਡਰਾਂਡ ਲਾਈਨ ਜੋ ਏਰੀਆ ਹੈਗਾ ਆ। ਤੇ ਅਸੀਂ ਪੂਰਾ ਜਿਹੜਾ ਮੁਕਾਬਲਾ ਦੇ ਰਹੇ ਹੈਗੇ ਆ। ਯੂਨਾਈਟਿਡ ਨੇਸ਼ਨ ਦੇ ਜਨਰਲ ਜੋ ਐਂਟੋਨੀਓ ਗੁਟਰੇਸ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ ਤੇ ਸਾਡਾ ਬਹੁਤ ਕੰਸਰਨ ਆ ਇਹ ਜਿਹੜੀ ਵਾਇਲੈਂਸ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ। ਇਨੋਸੈਂਟ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਇਹਦੇ ਵਿੱਚ ਹੁੰਦੀਆਂ ਆ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਗਾਚੀ ਜੋ ਇਸ ਟਾਈਮ ਬਹੁਤ ਹੀ ਇੰਟੈਂਸਿਵ ਟਾਕਸ ਦੇ ਵਿੱਚ ਆ ਯੂਐਸ ਦੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਆ। ਤੇ ਉਹਨਾਂ ਨੇ ਵੀ ਇਹ ਕਿਹਾ ਆ ਵੀ ਸਾਡਾ ਮੁਲਕ ਇਹ ਕਹਿ ਰਿਹਾ ਵੀ ਦੋਨਾਂ ਮੁਲਕਾਂ ਨੂੰ ਆਪਣੇ ਡਿਫਰੈਂਸਸ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਗੱਲਬਾਤ ਦੇ ਰਾਹੀਂ, ਗੁੱਡ ਨੇਬਰ ਪ੍ਰਿੰਸੀਪਲ ਦੇ ਤਹਿਤ। ਤੇ ਜੋ ਲੜਾਈ ਆ ਇਹ ਖਾਸ ਕਰਕੇ ਜੋ ਉਹਨਾਂ ਦਾ ਰਮਦਾਨ ਦਾ ਹੋਲੀ ਮੰਥ ਹੈਗਾ ਉਹਦੇ ਵਿੱਚ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਹੈਗੀ ਆ। ਰਸ਼ੀਆ ਨੇ ਇਹ ਕਿਹਾ ਆ ਵੀ ਜੋ ਕ੍ਰਾਸ ਬਾਰਡਰ ਅਟੈਕਸ ਹੋ ਰਹੇ ਆ ਇਮੀਡੀਏਟਲੀ ਇਹ ਬੰਦ ਹੋਣੇ ਚਾਹੀਦੇ ਆ ਤੇ ਡਿਪਲੋਮੈਟਿਕ ਮੀਨਸ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਆ। ਇੰਡੀਆ ਦੇ ਫੋਰਨ ਮਿਨਿਸਟਰ ਸਪੋਕਸਪਰਸਨ ਰਣਧੀਰ ਜੈਸਵਾਲ, ਉਹਨਾਂ ਨੇ ਵੀ ਕਿਹਾ ਵੀ ਪਾਕਿਸਤਾਨ ਨੇ ਜੋ 에ਅਰ ਸਟ੍ਰਾਈਕ ਕੀਤੀ ਆ ਅਸੀਂ ਉਹਨਾਂ ਨੂੰ ਸਟਰੋਂਗਲੀ ਕੰਡੈਮ ਕਰਦੇ ਹੈਗੇ ਆ। ਤੇ ਇਹ ਹੋਲੀ ਮੰਥ ਆਫ ਰਮਦਾਨ ਦੇ ਵਿੱਚ ਗਲਤ ਕੀਤਾ ਗਿਆ ਹੈਗਾ। ਟਰਕੀ ਜੋ ਜਿਨ੍ਹਾਂ ਦੇ ਡਿਪਲੋਮੈਟਿਕ ਰਿਲੇਸ਼ਨ ਪਾਕਿਸਤਾਨ ਦੇ ਨਾਲ ਗੁੱਡ ਹੈਗੇ ਆ, ਉਹਨਾਂ ਦੇ ਵੀ ਫੋਰਨ ਮਿਨਿਸਟਰ ਨੇ ਕਿਹਾ ਹੈ ਪਾਕਿਸਤਾਨ, ਅਫਗਾਨਿਸਤਾਨ, ਕਤਰ ਤੇ ਸਾਊਦੀ ਅਰੇਬੀਆ ਰਲ ਕੇ ਜਿਹੜਾ ਇਹਦਾ ਸੋਲੂਸ਼ਨ ਲੱਭਣਾ ਚਾਹੀਦਾ ਹੈਗਾ। ਮੁਹੰਮਦ ਬਿਨ ਅਬਦੁੱਲਾ ਅਜੀਜ਼, ਇਹ ਕਤਰ ਦੇ ਆ, ਇਹਨਾਂ ਦੇ ਫੋਰਨ ਮਿਨਿਸਟਰ, ਇਹਨਾਂ ਨੇ ਇਹ ਕਿਹਾ ਵੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਦਾਰ ਦੇ ਨਾਲ ਮੇਰੀ ਗੱਲਬਾਤ ਹੋਈ ਆ ਤੇ ਇਮੀਡੀਏਟਲੀ ਬੰਦ ਹੋਣਾ ਚਾਹੀਦਾ। ਚਾਈਨਾ ਨੇ ਵੀ ਕੰਸਰਨ ਜਿਹੜਾ ਆ ਬਹੁਤ ਫੀਲ ਕੀਤਾ ਹੈਗਾ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਤੇ। ਤੇ ਉੱਥੇ ਦੇ ਜਿਹੜੇ ਫੋਰਨ ਅਫੇਅਰਸ ਆਫਿਸ ਵਾਲੇ ਆ ਉਹਨਾਂ ਨੇ ਕਿਹਾ ਵੀ ਅਸੀਂ ਵਿਚੋਲਗੀ ਦੇ ਲਈ ਤਿਆਰ ਆ, ਮੀਡੀਏਟਿੰਗ ਦੇ ਲਈ ਤਿਆਰ ਹੈਗੇ ਆ ਜੇ ਦੋਨਾਂ ਮੁਲਕਾਂ ਨੂੰ ਚਾਹੀਦੀ ਹੈਗੀ ਆ। ਬ੍ਰਿਟੇਨ ਦੇ ਫੋਰਨ ਸੈਕਟਰੀ ਕੂਪਰ, ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਯੂਕੇ ਵੀ ਬਹੁਤ ਡੀਪਲੀ ਕੰਸਰਨਡ ਆ ਜੋ ਟੈਨਸ਼ਨ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਚੱਲ ਰਹੀ ਹੈਗੀ ਆ। ਇਸ ਨੂੰ ਇਮੀਡੀਏਟਲੀ ਡੀਐਸਕੇਲੇਟ ਕਰ ਦੇਣਾ ਚਾਹੀਦਾ ਹੈਗਾ ਆ। ਸੋ ਵੱਖ-ਵੱਖ ਮੁਲਕ ਜੋ ਆ ਉਹ ਕਾਫੀ ਕੰਸਰਨਡ ਹੈਗੇ ਆ ਪਾਕਿਸਤਾਨ ਤੇ ਜੋ ਅਫਗਾਨਿਸਤਾਨ 'ਚ ਲੜਾਈ ਤੇਜ਼ੀ ਨਾਲ ਫੈਲ ਰਹੀ ਹੈਗੀ ਆ। ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਲੜਾਈ ਆ ਹੋਰ ਕੀ ਰੂਪ ਅਖਤਿਆਰ ਕਰ ਸਕਦੀ ਹੈ ਦੇਖਣ ਵਾਲੀ ਗੱਲ ਹੋਊਗੀ। ਓਪਨ ਵਾਰ ਜਿੱਦਾਂ ਤੁਸੀਂ ਦੱਸਿਆ ਵੀ ਤਾਲਿਬਾਨ ਦੇ ਨਾਲ ਪਾਕਿਸਤਾਨ ਵਾਲੇ ਜਿਹੜੇ ਉਹ ਹੋ ਚੁੱਕੇ ਹੈਗੇ ਆ। ਕੁਛ ਸਾਲ ਪਹਿਲਾਂ ਹੀ ਨਾਟੋ ਦੀਆਂ ਜਿਹੜੀਆਂ ਫੋਰਸਿਸ ਆ ਤੇ ਯੂਐਸ ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੇ ਅਫਗਾਨਿਸਤਾਨ ਨੂੰ ਜਿਹੜਾ ਉਹ ਛੱਡਿਆ ਸੀ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ। ਤੇ ਪਿਛਲੇ 24 ਘੰਟਿਆਂ ਦੇ ਵਿੱਚ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀ ਬੋਂਬਿੰਗ ਆ ਪਾਕਿਸਤਾਨ ਦੇ ਦੁਆਰਾ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ 18 ਜਾਣੇ ਇਹ ਮਰਨ ਦੀ ਗੱਲ ਵੀਕਐਂਡ ਦੇ ਉੱਤੇ ਦੱਸ ਰਹੇ ਸੀ। ਆਮ ਪ੍ਰੈਟੀ ਸ਼ੋਰ ਵੀ ਇਹ ਜਿਹੜਾ ਆંકੜਾ ਉਸ ਤੋਂ ਵੀ ਉੱਤੇ ਜਿਹੜਾ ਉਹ ਹੋਊਗਾ। ਜਿਹੜੇ ਤਾਲਿਬਾਨ ਦੇ ਸਿਕਿਉਰਿਟੀ ਪਰਸਨਲ ਆ ਉਹ ਜਿਹੜਾ ਬਾਰਡਰ ਦੀਆਂ ਕ੍ਰਾਸਿੰਗਸ ਆ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਉੱਥੇ ਖੜੇ ਨੇ। ਤੇ ਇੱਕ ਚੀਜ਼ ਜਿਹੜੀ ਉੱਥੇ ਦੇਖਣ ਵਾਲੀ ਆ ਵੀ ਅਮਰੀਕਾ ਵਾਲੀਆਂ ਜਿਹੜੀਆਂ ਹਮਵੀਜ਼ ਆ ਉਹ ਉਹਨਾਂ ਦੇ ਕੋਲ ਮੌਜੂਦ ਆ ਕਿਉਂਕਿ ਅਮਰੀਕਾ ਵਾਲੇ ਸਾਜੋ ਸਮਾਨ ਆਪਣਾ ਉੱਥੇ ਹੀ ਛੱਡ ਆਏ ਹੈਗੇ ਆ। 73 ਕਹਿੰਦੇ ਵੀ ਤਾਲਿਬਾਨ ਦੀਆਂ ਜਿਹੜੀਆਂ ਪੋਸਟਾਂ ਪਾਕਿਸਤਾਨ ਵਾਲੇ ਦਾਅਵਾ ਕਰ ਰਹੇ ਆ ਵੀ 73 ਜਿਹੜੀਆਂ ਅਸੀਂ ਪੋਸਟਾਂ ਉਹਨਾਂ ਨੂੰ ਨਸ਼ਟ ਕਰ ਦਿੱਤਾ ਆ ਤੇ ਕਈ ਜਿਹੜੀਆਂ ਪੋਜੀਸ਼ਨਸ ਆ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਕੁਛ ਮਹੀਨੇ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਭੁਚਾਲ ਆਇਆ ਸੀ ਤੇ ਇੰਡੀਆ ਵਾਲਿਆਂ ਨੇ ਝੱਟ ਦੇਣੀ ਉਹਨਾਂ ਨੂੰ ਰਾਹਤ ਘੱਲੀ ਸੀ ਉਸ ਟਾਈਮ ਦੇ ਉੱਤੇ ਜਦੋਂ ਪੰਜਾਬ ਹੜ੍ਹਾਂ ਤੋਂ ਪੀੜਤ ਚੱਲ ਰਿਹਾ ਸੀ। ਇੰਡੀਆ 100% ਇਸ ਚੀਜ਼ ਦੇ ਵਿੱਚ ਇਸ ਐਂਗਲ ਤੋਂ ਇਨਵੋਲਵ ਆ ਵੀ ਉਹ ਅਫਗਾਨਿਸਤਾਨ ਨੂੰ ਜਿਹੜਾ ਆ ਉਹ ਪੂਰੀ ਸਪੋਰਟ ਇਸ ਦੇ ਵਿੱਚ ਕਰ ਰਹੇ ਆ। ਆਪਾਂ ਦੇਖਿਆ ਵੀ ਬਲੋਚਿਸਤਾਨ ਵਾਲੇ ਪਾਸੇ ਵੀ ਇਸੇ ਤਰੀਕੇ ਦੀ ਹੀ ਜਿਹੜੀ ਦੋਸ਼ ਆ ਉਹ ਪਾਕਿਸਤਾਨ ਵਾਲੇ ਲਾਉਂਦੇ ਆ ਤੇ ਇੰਡੀਆ ਵਾਲੇ ਇਹ ਦੋਸ਼ ਲਾਉਂਦੇ ਆ ਵੀ ਜਿਹੜੀ ਕਸ਼ਮੀਰ ਦੇ ਵਿੱਚ ਇਨਸਰਜੈਂਸੀ ਆ ਉਹ ਪਾਕਿਸਤਾਨ ਵਾਲੇ ਜਿਹੜੇ ਉਹ
ਕਰਵਾ ਰਹੇ ਹੈਗੇ ਆ। ਸੋ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਢਾਹ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਇਹ ਗੁਆਂਢੀ ਮੁਲਕਾਂ ਦੇ ਸ਼ੁਰੂ ਤੋਂ ਹੀ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਹੈਗੀਆਂ ਆ। ਅਮਰੀਕਾ ਦੇ ਸੀਨੀਅਰ ਇੱਕ ਪੋਲੀਟੀਸ਼ੀਅਨ ਉਹਨਾਂ ਨੇ ਇੱਕ ਵਾਰੀ ਅਫਗਾਨਿਸਤਾਨ ਦੇ ਲੋਕਾਂ ਬਾਰੇ ਕਿਹਾ ਸੀਗਾ, ਕਹਿੰਦੇ ਵੀ ਤੁਸੀਂ ਯੂ ਕੈਨ ਹਾਇਰ ਅ ਪਸ਼ਤੋ ਬਟ ਯੂ ਕੈਨਟ ਬਾਏ ਅ ਪਸ਼ਤੋ। ਵੀ ਉਹ ਕਿਉਂਕਿ ਉਸ ਇਲਾਕੇ ਵਾਲੇ ਆ, ਸੋ ਕਹਿੰਦੇ ਵੀ ਤੁਸੀਂ ਉਹਨੂੰ ਰੈਂਟ ਕਰ ਸਕਦੇ ਆ, ਉਸਨੂੰ ਹਾਇਰ ਕਰ ਸਕਦੇ ਆ, ਆਪਣਾ ਕੰਮ ਥੋੜ੍ਹਾ ਬਹੁਤਾ ਕਰਾ ਸਕਦੇ ਆ, ਪਰ ਉਹ ਕਦੀ ਵੀ ਤੁਹਾਡੇ ਅਧੀਨਗੀ ਦੀ ਜਿਹੜੀ ਉਹ ਹੋਊਗਾ। ਆਪਾਂ ਉਹੀ ਦੇਖਿਆ ਵੀ ਇੰਨੇ ਸਾਲ ਨਾਟੋ ਤੇ ਯੂਐਸ ਦੀਆਂ ਫੋਰਸਿਸ 20 ਸਾਲ ਤੋਂ ਵੱਧ ਉੱਥੇ ਲਾ ਕੇ ਆਉਣ ਤੋਂ ਬਾਅਦ ਦੇ ਵਿੱਚ ਵੀ ਇਵੈਂਚੁਅਲੀ ਉਸੇ ਤਰੀਕੇ ਦੇ ਨਾਲ ਉੱਥੇ ਡਟੇ ਰਹੇ। ਉਹਨਾਂ ਨੂੰ ਆਪਣੀ ਕਹਿ ਲਓ ਵੀ ਮੁਲਕ ਦੇ ਲਈ ਜਾਂ ਜਿੱਦਾਂ ਵੀ ਉਹਨੂੰ ਤੁਸੀਂ ਐਂਗਲ ਤੋਂ ਜਿਹੜਾ ਉਹ ਦੇਖਣਾ ਆ ਵੀ ਉਹ ਚੀਜ਼ਾਂ ਹੈਗੀਆਂ ਆ। ਸੋ ਇੰਡੀਆ ਵਾਲਿਆਂ ਨੂੰ ਸ਼ਾਇਦ ਇਹ ਲੱਗ ਰਿਹਾ ਹੋਊਗਾ ਵੀ ਉਹਨਾਂ ਨੇ ਅਫਗਾਨਿਸਤਾਨ ਵਾਲੇ ਖਰੀਦ ਲਏ ਆ, ਪਰ ਉਹ ਵੀ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਹਨਾਂ ਦਾ ਫਾਇਦਾ ਜਿਹੜਾ ਉਹ ਚੱਕ ਰਹੇ ਜਿਹੜਾ ਉਹ ਹੋ ਸਕਦੇ ਆ। ਪਰ ਇਹ ਆ ਵੀ ਭਾਰਤ ਦੇ ਗਵਾਂਢ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਇਸ ਟਾਈਮ ਜਿਹੜੀ ਉਹ ਖਾਸੀ ਖਣਕੀ ਜਿਹੜੀ ਉਹ ਪਈ ਆ। ਸੋ ਆਪਸੀ ਜਿਹੜੀ ਕਹਿ ਲਓ ਵੀ ਕਤਲੋਗਾਰਤ ਕਹਿ ਲਓ, ਲੜਾਈ ਜਿਹੜੀ ਆ, ਯੁੱਧ ਆ, ਉਹ ਮਾਹੌਲ ਜਿਹੜਾ ਉਹ ਇਸ ਟਾਈਮ ਭਖਿਆ ਪਿਆ ਹੈਗਾ। ਜੀ।